ਮੜ ਦੇਵੇ ਹੈ ਜੀ। ਕੰਮ ਤੋਂ ਕਿਸੇ ਹੋਰ ਪਿੰਡ ਦੀ ਗੱਲ ਹੋਵੇ ਤੇ ਦੂਜੇ ਪਿੰਡ ਦੇ ਨਾਂ ਤੇ ਉਹਦੇ 'ਚ ਅਸੀਂ ਲੋਕੀ ਅਗਲੇ ਨੂੰ ਝੂਠਾ ਸਾਬਤ ਕਰਦੇ ਹੋ। ਆਨੇ ਦੀ ਸਾਡੀ ਯਾਰ ਮੁੰਡਾ ਜੰਮਿਆ 5 ਗਰਾਈ ਸੂਦਕ ਡੱਲੇ ਚੇਲੇ ਕੀ। ਉਹ 5 ਗਰਾਈ ਪਿੰਡ ਕਿਧਰ ਹੈ? ਡੱਲੇ ਚੇਲੇ ਕੀ ਡਸਕੇ 'ਚ ਇੱਕ ਪਿੰਡ ਹੈ ਜੀ। ਉਹ ਇਸ ਲਈ ਹੋਰ ਬਹੁਤ ਜ਼ਿਆਦਾ ਅਖਾਣ ਨੇ। ਪਸੰਦ ਇੱਕ ਅਖਾਣ ਹੈ ਕਿ ਜੱਟੀ ਪਾਇਆ ਛਾਛ ਛੇਰੂ, ਜੱਟੀ ਪਾਇਆ ਛਾਛ ਛੇਰੂ ਮਹਿਤੇ ਪਾਈ ਵੱਟੀ ਤੇ ਜੱਟੀ ਆਖੇ ਮਹਿਤਾ ਲੁੱਟਿਆ ਮਹਿਤਾ ਆਖੇ ਜੱਟੀ। ਕੋਈ ਜੱਟੀ ਸੀ ਉਹਨੇ ਉਹ ਦੁੱਧ ਉਹਨੇ ਨਾ ਉਹ ਦੁੱਧ ਰਿੜਕਿਆ ਤੇ ਉਹ ਘਿਓ ਜਿਹੜਾ ਬਣਾਇਆ ਉਹਦੇ ਵਿੱਚ ਛਿੱਡੀ ਛੁੱਡੀ ਲਗਾ ਲਕੂ ਕੇ ਨਾ ਤੇ ਉਹਨੇ ਉਹ ਘਿਓ ਦੇ ਵਿੱਚ ਰਲਾ ਕੇ ਤੇ ਦੁਕਾਨਦਾਰ ਕੋ ਮਹਿਤੇ ਕੋ ਲੈ ਗਈ। ਉਹ ਵੀ ਤੇ ਪਤਾ ਬੀਬੀ ਨੂੰ ਵੀ ਕੋਈ ਨਹੀਂ ਸੀ ਵੀ ਵੱਟੀ ਦਾ ਵੱਟਾ ਤੇ ਸ਼ੇਰ ਦਾ ਵੱਟੇ ਦਾ ਫਰਕ ਕੀ ਹੁੰਦਾ। ਉਹਨੇ ਸਮਝਿਆ ਕਿ ਇਹ ਜਿਹੜਾ ਨਾ ਮਿਲਾਵਟ ਜਿਹੀ ਰਲਾ ਜਿਹਾ ਕੀਤਾ ਇਹਨੇ ਘਿਓ 'ਚ ਖਰਾਬ ਹੈ। ਉਹਨੇ ਵੱਟੀ ਉਹ ਸ਼ੇਰ ਦੀ ਜਗ੍ਹਾ ਤੇ ਵੱਟੀ ਪਾ ਲਈ। 2 ਸ਼ੇਰ ਦਾ ਵੱਟਾ ਹੁੰਦਾ ਸੀ ਉਹਨੂੰ ਵੱਟੀ ਆਂਦੇ ਸੀ। ਤੇ ਉੱਥੇ ਫਿਰ ਇਹ ਖਾਣ ਬਣਿਆ ਕਿ ਜੱਟੀ ਪਾਇਆ ਛਾਛ ਛੇਰੂ ਮਹਿਤੇ ਪਾਈ ਵੱਟੀ ਤੇ ਜੱਟੀ ਸਮਝੇ ਮਹਿਤਾ ਲੁੱਟਿਆ ਮਹਿਤਾ ਸਮਝੇ ਜੱਟੀ। ਵਾਹ ਵਾਹ ਕੀ ਬਾਤ। ਅੱਛਾ ਬਾਬਾ ਜੀ, ਜਿਹੜਾ ਤੁਸੀਂ ਪੰਜਾਬ ਦੀਆਂ ਜਿਹੜੀਆਂ ਗੋਥਾਂ ਦੀ ਗੱਲ ਕਰਦੇ ਆ, ਕੋਈ ਐਸ ਜ਼ਾਤ ਤੋਂ ਹੈ, ਅਸੀਂ ਤਾਂ ਕਹਿੰਦੇ ਜ਼ਾਤ ਫਲਾਣਾ ਫਲਾਣੀ ਜ਼ਾਤ ਦਾ ਹੈ, ਇਹ ਤੁਸੀਂ ਕਿੱਥੋਂ ਇਹ ਕੱਢ ਕੇ ਗੱਲਾਂ ਕਿੱਥੋਂ ਲੈ ਕੇ ਆਉਂਦੇ ਆ? ਤੁਹਾਨੂੰ ਤੁਹਾਡੇ ਮਤਲਬ ਕੀ ਕਹਿਣਾ ਚਾਹੀਦਾ ਮਾਖਜ਼ ਕਿਹੜੇ ਨੇ ਰਿਸਰਚ ਦੇ? ਹਾਂਜੀ, ਮਾਖਜ਼ ਇਹ ਹੈ ਕਿ ਜਿਹੜਾ ਨਾ ਜਿੱਥੋਂ ਤੱਕ ਕਬੀਲਿਆਂ ਦੀ ਗੱਲ ਕੁਰਾਨ 'ਚ ਵੀ ਲਿਖਿਆ ਅੱਲਾਹ ਸੋਹਣੇ ਨੇ ਕਿ ਅਸਾਂ ਤੁਹਾਨੂੰ ਕਬੀਲਿਆਂ 'ਚ ਵੰਡ ਦਿੱਤਾ ਤਾਂ ਕਿ ਤੁਸੀਂ ਇੱਕ ਦੂਜੇ ਦੀ ਸਿਝਾਣ ਕਰ ਸਕੋ। ਲੇਕਿਨ ਜਿਹੜਾ ਚੰਗਾ ਜਾਂ ਬੁਰਾ ਉਹ ਆਪਣੇ ਅਮਲਾਂ ਨਾਲ ਬਣਦਾ ਹੈ। ਉਹਦੇ ਨਾਲ ਕੋਈ ਵਡਿੱਪਣ ਨਹੀਂ ਵੀ ਫਲਾਣੇ ਕਬੀਲੇ ਵਾਲਾ ਵੱਡਾ ਹੈ ਫਲਾਣੇ ਵਾਲਾ ਛੋਟਾ ਹੈ। ਲੇਕਿਨ ਕਬੀਲਿਆਂ ਦੀ ਸਿਝਾਣ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੁੰਦੀ ਹੈ। ਹਰ ਬੰਦੇ ਨੂੰ ਆਪਣੇ ਪਿਓ ਦਾਦੇ ਪੜਦਾਦੇ ਨਗਰ ਦਾਦੇ ਦਾ ਪਤਾ ਹੋਣਾ ਚਾਹੀਦਾ। ਸਾਡੇ ਪੰਜਾਬ 'ਚ ਵੀ ਇਹ ਸਿਲਸਿਲਾ ਹੁੰਦਾ ਸੀ। ਸਾਡੇ ਮੀਰ ਆਲਮ ਜਿਹੜੇ ਹੁੰਦੇ ਸਨ ਜਿਨ੍ਹਾਂ ਨੂੰ ਸੁਰਤੇ ਵੀ ਆਉਂਦੇ ਸਨ, ਉਹ ਸਾਡੇ ਰਿਕਾਰਡ ਜਿਹੜੇ ਨਾ ਸਾਡੀਆਂ ਪੁਸ਼ਤਾਂ ਦੇ ਉਹਨਾਂ ਦੇ ਕੋਲ ਹੁੰਦੇ ਸਨ। ਜੱਦੀ ਪੁਸ਼ਤੀ ਉਹ ਲਿਖੀ ਜਾਂਦੇ ਸਨ। ਲੇਕਿਨ ਇਹ ਹੋਇਆ ਕਿ 1800 ਜਿਹੜਾ ਇਹ 1901 ਦੇ ਅੱਗੇ ਪਿੱਛੇ ਜਿਹੜੀਆਂ 12 ਬਾਅਦ ਹੋਈਆਂ ਉਹਦੇ ਨਾਲ ਆਬਾਦੀ ਦੀ ਬਹੁਤ ਜ਼ਿਆਦਾ ਉਥਲ ਪੁਥਲ ਹੋਈ। ਉਹਦੇ ਤੋਂ ਬਾਅਦ ਫਿਰ 47 'ਚ ਬਹੁਤ ਉਥਲ ਪੁਥਲ ਹੋਈ। ਜਿਹੜੇ ਨੇ ਜੱਟ ਕਬੀਲੇ ਉਧਰ ਦੇ ਇੱਧਰ ਟੁੱਟ ਗਏ, ਇੱਧਰ ਦੇ ਉੱਧਰ ਆ ਗਏ। ਔਰ ਇਹਦੇ ਮਾਖਜ਼ ਜਿਹੜੇ ਨੇ ਨਾ ਜੀ ਸਾਡੇ ਕੋਲ ਛਿਜਰੇ ਮੈਨੂੰ ਸਿੰਧ ਤੋਂ ਲੱਭ ਗਏ, ਜਿਹੜੇ ਉਹ ਬਾਗੂ ਬਾਨ ਦੇ ਤੋਂ ਹਿੰਦੂਆਂ ਦੇ ਲਿਖੇ ਹੋਏ। ਉਹਨਾਂ ਕੋਲ ਸਾਡੇ ਕੋਲ ਸਿੰਧੀ ਦੋਸਤ ਨੇ ਜਿਹੜੇ ਹਾਲੀ ਵੀ ਜਿਨ੍ਹਾਂ ਦਾ ਅਪਡੇਟ ਕਰਦੇ ਨੇ ਬਾਕਾਇਦਾ। ਔਰ ਉਹ ਜਦੋਂ ਮੈਨੂੰ ਲੱਭ ਗਿਆ ਮੈਨੂੰ ਉਹਨਾਂ ਨੂੰ ਕਿਹਾ ਯਾਰ ਮੈਨੂੰ ਵੀ ਕੋਈ ਭੇਜੋ। ਉਹ ਫਿਰ ਕੋਈ ਤੇ ਮੇਰੇ ਕੋਲ ਛਿਜਰੇ ਸਨ। ਫਿਰ ਮੇਰੇ ਉਹ ਦੋਸਤ ਨੇ ਉੱਥੇ ਜਿਹੜਾ ਕੋਈ ਕਬੀਲਾ ਵਿੱਚ ਲੋਕੀ ਬੰਦਿਆਂ ਨੇ ਯਾਰ ਸਾਡਾ ਕਬੀਲਾ ਦੱਸ। ਫਿਰ ਮੈਂ ਡਾਕਟਰ ਸਾਹਿਬ ਨੂੰ ਦੱਸਦਾ ਉਹਦੀ ਉਹ ਜਾਂ ਫੋਟੋ ਕਾਪੀ ਘੱਲਦਾ ਜਾਂ ਉਹਦੇ 'ਤੇ ਅੱਜ ਕੱਲ੍ਹ ਆ ਜਿਹੜਾ ਵਟਸਐਪ 'ਤੇ ਵੀ ਜੀ ਇੰਨੇ ਹਿੱਸੇ 'ਤੇ ਲਿਖਿਆ ਹੋਇਆ। ਉਹ ਫਿਰ ਉਹਦਾ ਛਿਜਰਾ ਉੱਤੇ ਸਿਲਸਿਲਾ ਜੋੜ ਕੇ ਤੇ ਉਹਨੂੰ ਮਤਲਬ ਇਹ ਕਿ ਬਿਆਨ ਕਰ ਦਿੰਦਾ। ਅੱਛਾ ਤੁਸੀਂ ਇਹ ਦੱਸੋ ਜੱਟਾਂ ਦੀਆਂ ਤੁਸੀਂ ਅਕਸਰ ਜ਼ਾਤਾਂ ਦੇ ਬਾਰੇ 'ਚ ਬੜੀ ਮਤਲਬ ਇਹ ਗੋਤਾਂ ਇਹਨਾਂ ਦੀ ਬਾਰੇ ਗੱਲ ਕਰਦੇ ਹੋ, ਕਿੰਨੀਆਂ ਕੁ ਹੋਣਗੀਆਂ? ਮਤਲਬ ਇਹ ਤਕਰੀਬਨ ਇੰਡੀਆ ਤੋਂ ਅਗਲੇ ਦਿਨ ਰੋਹਤ ਚੌਧਰੀ ਇੱਕ ਮੁੰਡਾ ਉਹ ਕੰਮ ਕਰ ਰਿਹਾ ਦਿੱਲੀ ਜਿਹੜੀ ਹੈ ਨਾ jetland.com ਉਹਦੇ 'ਚ ਉਹਨੇ ਦੱਸਿਆ ਸੀ ਕਿ ਅਸੀਂ 8000 ਕਬੀਲੇ ਜਿਹੜੇ ਉਹਨਾਂ ਦੀਆਂ ਸਭ ਕਾਸਤਾਂ ਦੀ ਲਿਸਟ ਜਿਹੜੀ ਹੈ ਉਹ ਹਿੰਦੀ 'ਚ ਛਾਪ ਦਿੱਤੀ ਹੈ। ਫਿਰ ਉਹਨੂੰ ਹੁਣ ਅਸੀਂ ਉਰਦੂ 'ਚ ਔਰ ਅੰਗਰੇਜ਼ੀ 'ਚ ਵੀ ਛਾਪਾਂਗੇ। ਤੇ ਸਾਡੇ ਕੋਲ ਤਕਰੀਬਨ ਕੋਈ ਜਿਹਦੀ ਡਾਕਟਰ ਲਾਲ ਬਖਸ਼ ਸਾਹਿਬ ਸਾਡੇ ਦੋਸਤ ਨੇ ਸਿੰਧ 'ਚ, ਇਹਨਾਂ ਕੋਲ ਜਿਹੜੇ ਛਿਜਰੇ ਮੁਕਤੇ ਪੈ ਨੇ ਉਹਨਾਂ 'ਚ ਤਕਰੀਬਨ ਕੋਈ 5500 ਦੇ ਨੇੜੇ ਤੇੜੇ ਜੱਟਾਂ ਦੀਆਂ ਗੋਤਾਂ ਦੇ ਜਿਹੜੇ ਨੇ ਨਾ ਉਹ ਮਤਲਬ ਇਹ ਮੌਜੂਦ ਨੇ। ਕਿਉਂਕਿ ਗੋਤਾਂ ਬਾਗੋ ਨਾਵਾਂ ਤੋਂ ਬਣੀਆਂ ਨੇ ਨਾ ਜੀ। ਮਸਲਨ ਵੇਖੋ ਨਾ ਮੱਲੀ ਦੇ 5 ਪੁੱਤਰ ਸਨ, ਟੁੱਟਾ ਡਾਰ ਨਾਇਕ ਕਿਜਰਾ ਤੇ ਲੰਗਾ। ਅੱਗੋਂ ਫਿਰ ਇਹਨਾਂ ਦੀ ਇੱਕ ਇੱਕ ਬੰਦੇ ਤੋਂ ਅੱਗੋਂ ਚੱਲ ਕੇ ਤੇ ਗੋਤਾਂ ਚੱਲਦੀਆਂ ਇਸ ਤਰ੍ਹਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਇਹਦਾ ਮਤਲਬ ਸਾਰੇ ਜੱਟ ਇੱਕ ਦੂਜੇ ਦੇ ਕਜ਼ਨ ਹੀ ਨੇ, ਸਾਰੇ ਵੀ ਬਾਬੇ ਆਦਮ ਦੀ ਔਲਾਦ ਆ। ਬਲਕਿ ਜੱਟਾਂ ਤੋਂ ਇਲਾਵਾ ਵੀ ਸਾਰੀ ਦੁਨੀਆ ਜਿਹੜੀ ਹੈ ਉਹਦਾ ਵੀ ਕਿਤੇ ਜਾ ਕੇ ਜਦੋਂ ਅਸੀਂ ਗੱਲ ਕਰਾਂਗੇ ਨਾ ਫਿਰ ਸਾਡੇ ਗਾਲ ਕੋਈ ਪੈਣਗੇ ਜਿਨ੍ਹਾਂ ਦੀਆਂ ਮੁੱਛਾਂ ਵੱਡੀਆਂ ਵੱਡੀਆਂ ਨਾ ਜੱਟਾਂ ਦੀਆਂ। ਉਹ ਆਖਣਗੇ ਕੋਈ ਇਹ ਕੀ ਕਰ ਦਿੱਤਾ ਹੀ ਸਵਾਇ ਗੁਜਰਾਂ ਦੇ ਬਾਕੀ ਸਾਰੇ ਬਾਬਾ ਆਦਮ ਦੇ ਨਾਲ। ਇਹ
ਆਏ ਸਾਡ ਤੋਂ ਹੋ ਗਿਆ ਆਗੇ ਦੁਨੀਆ ਕੀ ਬਾਤ ਹੈ। ਇਹ ਜੋ ਕੁਝ ਹੋਇਆ ਇਹ ਸ਼ਾਇਦ ਸਾਡੇ ਕਿਸੇ ਉਹਨਾਂ ਨੇ ਅਮਲ ਦੀ ਦੇ ਨਤੀਜੇ ਵਿੱਚ ਹੋਇਆ। ਅੱਛਾ। ਅਸੀਂ ਉਹਨਾਂ ਨੂੰ ਵੇਖੋ ਨਾ ਸਾਰਿਆਂ ਦਾ ਹਿੱਸਾ ਬਣਦਾ, ਪ੍ਰੋਟੋਕੋਲ ਉਹਨਾਂ ਨੂੰ ਦਿੱਤਾ ਜਾਏ, ਇੱਜ਼ਤ ਦਿੱਤੀ ਜਾਏ, ਮਾਣ ਦਿੱਤਾ ਜਾਏ, ਸਤਿਕਾਰ ਕੀਤਾ ਜਾਏ। ਔਰ ਅਸੀਂ ਅਗਰ ਕਿਸੇ ਹਿੱਸੇ ਦੇ ਨਹੀਂ ਕਰਦੇ ਤੇ ਫਿਰ ਜਿਹੜਾ ਨਾ ਉਹ ਗੁੱਸੇ 'ਚ ਆ ਕੇ ਦੂਜੇ ਪਾਸੇ ਤੁਰ ਪੈਂਦੇ। ਯਾਨੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਥੋੜਾ ਜਿਹਾ ਇਧਰੋਂ ਵੀ ਉਹਨਾਂ ਨੂੰ ਬਹੁਤ ਵੈਲਕਮ ਸਾਰਿਆਂ ਨੂੰ ਮਤਲਬ ਇਹ ਵੇਖੋ ਨਾ ਜੀ, ਪੰਜਾਬ ਦਾ ਮਤਲਬ ਸਾਰਾ ਪੰਜਾਬ ਸਾਰਾ ਹੈ ਪੰਜਾਬ ਤੇ ਜਿੱਥੋਂ ਤੱਕ ਬਲਕਿ ਇਹ ਤੇ ਨਾ ਜੀ ਜ਼ਬਾਨ ਜਿਹੜੀ ਹੈ ਨਾ ਜੀ, ਮੈਂ ਸਿੰਧੀ ਦਾ ਲੁਗਤ ਜਿਹੜੀ ਹੈ ਪੂਰੀ ਮੇਰੇ ਕੋਲ ਪਈ ਹੈ, ਮੈਂ ਉਹਨੂੰ ਪੂਰਾ ਧਿਆਨ ਨਾਲ ਪੜ੍ਹਿਆ ਔਰ 80% ਤੋਂ ਵੱਧ ਲਫ਼ਜ਼ ਪੰਜਾਬੀ ਦੇ ਔਰ ਸਿੰਧੀ ਦੇ ਨੇ। ਔਰ ਮੇਰੇ ਕੋਲ ਡਾਕਟਰ ਬਦਰ ਸੁਮਰੋ ਸਿੰਧ ਯੂਨੀਵਰਸਿਟੀ ਦੇ ਉਹ ਆਏ ਤੇ ਮੇਰੇ ਪਿੰਡ ਗੱਖੜ ਵਾਲੀ ਤੇ ਉਹ ਮੈਂ ਉਹਨੂੰ ਆਖਿਆ ਵੀ ਯਾਰ ਮੈਂ ਸਿੰਧੀ ਦਾ ਲੁਗਤ ਵੇਖੀ ਹੈ ਤੇ 80% ਤੋਂ ਵੱਧ ਪੰਜਾਬੀ ਜਿਹੜੀ ਹੈ ਸਿੰਧੀ ਇੱਕ ਹੀ ਹੈ ਤੇ ਮਤਲਬ ਵੀ ਜਦੋਂ 80% ਤੋਂ ਵੱਧ ਇਹਦੀ ਜ਼ਬਾਨ ਤੇ ਫਿਰ ਇਹ ਬੁਨਿਆਦੀ ਤੌਰ ਤੇ ਇਹ ਇੱਕੋ ਹੀ ਹੈ। ਉਹਨੇ ਆਖਿਆ ਜੀ ਉਹ ਮੈਨੂੰ ਆਂਦਾ ਬਾਜਾ ਸਾਹਿਬ ਇਹਨੂੰ ਵੀ ਵੱਧ ਸਾਂਝ ਦੇ ਮਤਲਬ ਇਹ ਗੱਲ ਹੈ। ਅਸਲ 'ਚ ਇਹ ਵੇ ਕਿ ਜ਼ਬਾਨਾਂ ਦਾ ਨਾਮ ਪੜ੍ਹਾਉਣ, ਜ਼ਬਾਨਾਂ ਦਾ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਜਾਣ, ਮਤਲਬ ਜਿਹੜੇ ਇੱਕ ਦੂਜੇ ਦੇ ਵਾਸੀ ਨੇ ਸਾਰੇ ਉਹ ਬੜਬੋਲੀਆਂ ਜਦੋਂ ਤੁਸੀਂ ਪੜਾਓਗੇ ਔਰ ਫਿਰ ਇਹ ਸਬਕ ਸਾਰੇ ਪੰਜਾਬੀ ਦੀ ਵੰਡ ਦੇ ਇਹ ਫਲਾਣੀ ਵੀ ਜ਼ਬਾਨ ਵੱਖਰੀ ਹੋ ਗਈ। ਅਗਲੇ ਦਿਨ ਮੈਂ ਗੁੱਜਰ ਖਾਂ ਇੱਕ ਮੁਸ਼ਾਇਰੇ 'ਚ ਗਿਆ ਤੇ ਉਹ ਆਂਦੇ ਨੇ ਅਸਾਂ ਦੀ ਪੋਠੋ ਆ ਰਹੀ, ਮੈਂ ਕਿਹਾ ਸ਼ੁਕਰ ਹੈ ਇੱਕ ਹੋਰ ਜ਼ਬਾਨ ਜੰਮ ਪਈ ਹੈ। ਅੱਛਾ ਉਹ ਪਰਾਂ ਗਿਆ ਇੱਕ ਦਿਨ ਐਪਟਾ ਬੋਲੋ ਅਸਾਂ ਨਹੀਂ ਹਿੰਦ ਕੋ, ਮੈਂ ਕਿਹਾ ਖੁਦਾ ਦੇ ਬੰਦਿਆਂ ਦੀ ਤੌਰ ਤੇ ਇੱਕ ਹੀ ਜ਼ਬਾਨ ਹੈ ਤੇ ਜ਼ਬਾਨ ਦੀ ਉਹਨੂੰ ਹੀ ਵੱਖਰੀ ਹੁੰਦੀ ਹੈ। ਜਦੋਂ ਲਹਿਜੇ ਵੀ ਤਾਂ ਅਲੱਗ ਨੇ ਨਾ, ਲਹਿਜਾ ਦਾ ਕਰਕੇ ਉਹਨਾਂ ਦੇ ਨਾਮ ਬਦਲ ਦਿੰਦੇ ਨੇ। ਨਹੀਂ ਉਹ ਥੋੜਾ ਜਿਹਾ ਵੇਖੋ ਨਾ ਜ਼ਬਾਨ ਉਦੋਂ ਵੱਖਰੀ ਹੁੰਦੀ। ਤੁਸੀਂ ਬਹੁਤ ਜ਼ਿਆਦਾ ਸਿਆਣੇ ਹੋ ਇਸ ਮਾਮਲੇ 'ਚ ਕਿ ਜਦੋਂ ਵੀ ਜੈਸੇ 90% ਤੋਂ ਉੱਤੇ ਜਾ ਕੇ ਨਾ ਉਹਦੇ ਨਾਲ ਵਖਰੇਵਾ ਹੋਵੇ ਲਫ਼ਜ਼ਾਂ ਦਾ। ਬਾਬੇ ਹੋਣੀ ਨਾ ਬਹੁਤ ਹੀ ਇੰਟੈਲੀਜੈਂਟ, ਇਹਨਾਂ ਨੂੰ ਸਮਝ ਲਿਆ ਕਿ ਮੈਂ ਸਿਆਣਾ। ਮੈਂ ਗੱਲ ਕਰਨਾ ਚਾਹੁੰਦਾ ਕਿ ਅੰਗਰੇਜ਼ੀ ਦਾ ਵੀ ਇਹੀ ਹਾਲ ਹੈ, ਲੇਕਿਨ ਉਹਨਾਂ ਨੇ ਤਾਂ ਇੱਕ ਹਾਲ ਹੈ ਢੂੰਡਿਆ ਦਾ ਕਿ ਅਮਰੀਕਨ ਵੀ ਕਹਿਣਗੇ ਅਮਰੀਕਨ ਇੰਗਲਿਸ਼, ਆਸਟ੍ਰੇਲੀਅਨ ਕਹਿਣਗੇ ਆਸਟ੍ਰੇਲੀਅਨ ਇੰਗਲਿਸ਼, ਨਿਊਜ਼ੀਲੈਂਡ ਵਾਲੇ ਕਹਿਣਗੇ ਨਿਊਜ਼ੀਲੈਂਡ ਦੀ ਇੰਗਲਿਸ਼, ਔਰ ਜਿਹੜੇ ਇੰਗਲਿਸ਼ ਨੇ ਉਹ ਤਾਂ ਕਹਿੰਦੇ ਨੇ। ਤੇ ਇੱਥੇ ਕਿਉਂ ਨਹੀਂ ਹੋ ਸਕਦਾ ਕਿ ਵੀ ਇਹ ਸਰਾਇਕੀ ਪੰਜਾਬੀ ਹੈ, ਪੋਠੋਵਾਲੀ ਪੰਜਾਬੀ ਹੈ। ਬਹੁਤ ਅੱਛਾ ਆਈਡੀਆ, ਬਹੁਤ ਅੱਛਾ ਆਈਡੀਆ। ਇਹ ਲੱਗੇ ਨਾ ਫਟਕੜੀ ਰੱਖ ਕੇ ਚੋਖਾ ਆਵੇ, ਇਹ ਵੀ ਆਪਾਂ ਇਹਦੀ ਵਜ਼ਾਹਤ ਦੱਸਿਓ। ਇਹ ਇਥਰੀ ਇਹਨਾਂ ਕਿ ਵੇਖੋ ਨਾ ਉਹ ਨਫ਼ਰਤਾਂ ਵੀ ਮੁੱਕ ਗਈਆਂ। ਹਿੰਦਕੋ ਵਾਲੇ ਵੀ ਆਖਣ ਕਿ ਜੀ ਹਿੰਦਕੋ ਪੰਜਾਬੀ, ਪੋਠੋਹਾਰੀ ਪੰਜਾਬੀ, ਸਰਾਇਕੀ ਪੰਜਾਬੀ, ਲੇਕਿਨ ਵੇਖੋ ਨਾ ਬੁਨਿਆਦ ਤੇ ਇੱਕ ਰਹੀ ਨਾ ਜੀ। ਜਦੋਂ ਬੁਨਿਆਦ ਵੱਖਰੀ ਹੁੰਦੀ ਉਦੋਂ ਖਰਾਬੀ ਹੁੰਦੀ ਹੈ। ਤੁਸੀਂ ਕੋਈ ਕਾਗਜ਼ ਸੁਣਾਉਣ ਲੱਗੇ ਸੀ। ਅੱਛਾ ਬਾਬਾ ਜੀ, ਅਸੀਂ ਥੋੜੀ ਦੇਰ ਪਹਿਲੇ ਗੱਲ ਕੀਤੀ ਕਿ ਪੰਜਾਬੀ ਦਾ ਜਿਹੜਾ ਅਸੀਂ ਆਹ ਸਰਨ ਰਹੇ ਹਾਂ ਇਹ ਕਾਫੀ ਹੈ, ਇਹਨੂੰ ਕਿੰਨਾ ਕੁ ਵਧਾਇਆ ਜਾ ਸਕਦਾ ਹੈ। ਐਸੇ ਹੀ ਉਹਦੇ 'ਚ ਨਾ ਬਸ ਮੰਜ਼ਰ ਮੈਂ ਤੁਹਾਡੇ ਕੋਲੋਂ ਸਵਾਲ ਕਰਾਂਗੀ ਕਿ ਹਰ ਜ਼ੁਬਾਨ ਜਿਹੜੀ ਮਤਲਬ ਚੱਲ ਰਹੀ ਹੈ ਸਾਡੇ ਮੁਲਕ ਦੀ ਦੁਨੀਆ 'ਚ ਵੀ, ਹਰ ਉਹ ਜ਼ੁਬਾਨ ਜਿਹਦੇ ਨਾਲ ਸਾਡੀ ਬੋਲੀ ਜੁੜ ਜਾਂਦੀ ਹੈ, ਜਿਹਦੇ ਨਾਲ ਰਿਸਕ ਜੁੜ ਜਾਂਦਾ ਹੈ, ਉਹ ਬਾਹਰ ਆ ਜਾਂਦੀ ਹੈ। ਤੇ ਪੰਜਾਬੀ ਦੇ ਨਾਲ ਕੀ ਤਰੀਕੇ ਹੋ ਸਕਦੇ ਨੇ ਰਿਸਕ ਜੋੜਨ ਦੇ ਕਿ ਇਸੇ ਤਰੀਕੇ ਨਾਲ ਚੱਲਦੀ ਰਹੇ, ਇਹਨੂੰ ਅਸੀਂ ਛੱਡੀਏ ਨਾ ਜਿਵੇਂ ਅਸੀਂ ਛੱਡੀ ਬੈਠੇ ਹਾਂ। ਇੱਕ ਖਾਣੇ ਕੇ ਸੁੱਤੇ ਨੂੰ ਤੇ ਕਿਸੇ ਜਗਾ ਲਿਆ, ਜਾਗਦੇ ਨੂੰ ਕਿਹੜਾ ਜਗਾਇਆ। ਗੱਲ ਇਹ ਵੇ ਕਿ ਇਸ ਮਸਲੇ ਦਾ ਹੇਠੋਂ ਲੱਗ ਕੇ ਉੱਠਿਆ ਸਾਰਿਆਂ ਨੂੰ ਪਤਾ ਹੈ, ਲੇਕਿਨ ਜਿਹੜੇ ਬੰਦੋਬਸਤੀ ਨੇ ਜਿਨ੍ਹਾਂ ਦਾ ਟੁੱਕਰ ਪਾਣੀ ਇਸ ਮਾਹੌਲ 'ਚ ਚੱਲਦਾ ਪਿਆ, ਉਹ ਇਹ ਆਂਦੇ ਨੇ ਜਦੋਂ 100% ਪੰਜਾਬੀ ਪੜ੍ਹ ਗਏ, 100% ਪੰਜਾਬੀ ਦੇ ਨਾਲ ਕੀ ਹੋਏਗਾ, ਉਹਨੇ ਡਾਕਟਰ ਵਧਣਗੇ, ਉਹਨੇ ਇੰਜੀਨੀਅਰ ਵਧਣਗੇ, IT ਦੇ ਵਧਣਗੇ, ਔਰ ਇਹਨਾਂ ਦਾ ਜਿਹੜਾ ਸ਼ੌਰ ਵੀ ਉਹ ਇੰਨਾ ਪੱਕਾ ਪੀੜਾ ਹੋ ਜਾਏਗਾ ਕਿ ਇਹ ਸਾਡੇ ਕੋਲ ਅੱਗੇ ਭਾਈ ਬੋਲਣਾ ਸ਼ੁਰੂ ਕਰ ਦੇਣ। ਇਹ ਸਾਰਾ ਦੁਨੀਆ 'ਚ ਰੌਲਾ ਹੀ ਭਾਈਦਾ ਹੈ ਜੀ। ਤੇ ਮਿਲਟਨ ਨੇ ਕਿਹਾ ਸੀ ਨਾ there is not to reason why, there is not to make reply, there is but to do or die। ਤੇ ਅਸੀਂ ਜਿਹੜੇ ਮਾਹੌਲ 'ਚ ਰਹਿ ਰਹੇ ਹਾਂ ਸਾਨੂੰ ਇਹੋ ਹੀ ਕਰਾਇਆ ਗਿਆ ਮਿਲਟਨ ਦੀ ਨਜ਼ਮ ਦੇ ਮੁਤਾਬਕ। ਸਹੀ ਤੇ ਜਿੱਦਣ ਅਸੀਂ ਕਿਸੇ ਨੂੰ ਗੱਲ ਕਰਾਂਗੇ ਵੀ ਅੱਜ ਕਹਿ ਰਿਹਾ ਕਿਉਂ, ਤੇ ਉਹਦੇ ਉੱਤੇ ਫਿਰ ਉਹ ਕੰਮ ਨਹੀਂ ਹੋਏਗਾ ਜਿਹੜਾ ਹੁੰਦਾ ਹੈ, ਉਦੋਂ ਅਸੀਂ ਆਜ਼ਾਦ ਹੋ ਜਾਵਾਂਗੇ।
ਅੱਛਾ, ਅਸੀਂ ਛੋਟੀ ਜੀ ਗੱਲ ਕਰ ਰਹੇ ਸੀ, ਮੈਂ ਹੀਰ ਤੇ ਰਾਂਝੇ ਦੇ ਹਵਾਲੇ ਨਾਲ ਤੁਹਾਡੇ ਕੋਲ ਸਵਾਲ ਕਰ ਰਹੀ ਸੀ ਕਿ ਇਹ ਜਿਹੜਾ ਤੁਹਾਡੇ ਕੋਲ ਇੱਕ ਡਿਫਰੈਂਟ ਪਰਸਪੈਕਟਿਵ ਹੈ, ਤੁਸੀਂ ਇਸ ਕਹਾਣੀ ਦਾ ਡਿਫਰੈਂਟ ਕੁਝ ਦੱਸਦੇ ਹੋ ਸਾਨੂੰ। ਇੱਕ ਲੱਗੇ ਵੀ ਯਾਰ ਇੱਕ ਬੜੀ ਵੱਡੀ ਕਿਤਾਬ ਹੈ, ਇਹਨੂੰ ਪੜ੍ਹਨਾ ਚਾਹੀਦਾ ਹੈ। ਉਦੋਂ ਨਾ ਜੀ ਉਹ ਲਟਕਦੀ ਲੱਗੀ ਜਿਵੇਂ ਉਹ ਜ਼ਮਾਨਾ ਜਦੋਂ ਮੋਰੀਆ ਦਾ ਪੈਸਾ ਹੁੰਦਾ ਸੀ ਤੇ ਪੈਸਾ ਘੱਟ ਹੀ ਕਿਤੇ ਹੁੰਦਾ ਸੀ, ਦਾਣੇ ਦੂਣੇ ਚੋਰੀ ਕਰਕੇ ਕਿਤੇ ਪੜੋਲੇ ਚੋਂ ਕੱਢ ਕੁੱਢ ਕੇ ਹੱਟੀ ਦੇ ਵੇਚ ਵੱਟ ਕੇ ਤੇ ਕੋਈ ਮਰੂੰਡਾ ਚਰੂੰਡਾ ਖਾ ਲੈਂਦਾ ਸੀ। ਮਰੂੰਡਾ ਹੀ ਹੁੰਦਾ ਜੀ, ਹੋਰ ਕੋਈ ਨਹੀਂ ਸੀ ਹੁੰਦਾ। ਸਹੀ ਉਹ ਨਾ ਜੀ ਮੈਂ ਇੱਕ ਚਿਰਾਗ ਦੀ ਜੂਣੇਕੇ ਦਾ ਕਿੱਸਾ ਮੈਨੂੰ ਇੱਕ ਦਿਨ ਮਿਲਿਆ, ਉਹਦੇ ਤੇ ਲਿਖਿਆ ਅਸਲੀ ਤੇ ਵੱਡੀ ਹੀਰ, ਭਗਵਾਨ ਦਾ ਪਤਾ, ਸਰਨਾਮਾ ਲਿਖਿਆ ਉਹਦਾ। ਅੱਛਾ। ਕੀ ਮੁੱਲ 8 ਰੁਪਏ। ਉਹ ਮੈਂ ਨਾ ਜੀ ਫਿਰ ਉਹ ਦਾਣੇ ਪੈਸੇ ਇਕੱਠੇ ਕਰਨੇ, ਕੋਈ ਰੁਪਈਆ ਪ੍ਰਾਹੁਣਾ ਦੇ ਗਿਆ, ਉਹ ਕੋਈ ਇੱਧਰੋਂ ਕੋਈ ਦਾਣੇ ਵੇਚੇਗਾ, ਪੁੱਛਿਆ ਕਰੋ ਮੈਂ 8 ਰੁਪਏ ਕਰਕੇ ਤੁਹਾਨੂੰ ਭੇਜੇ, ਉਹਨਾਂ ਨੇ ਉਹੀ ਭੇਜੇ। ਉਹ ਮੈਂ ਕੱਛੇ ਮਾਰੀ ਫਿਰਨੀ ਹਰ ਵੇਲੇ, ਦੇ ਤੇਰੇ ਦੀ ਚੱਲ ਤੂੰ ਚੱਲ। ਉਹ ਉਮਰ ਦੇ ਵਿੱਚ ਮੈਂ ਅੱਧੀ ਕੋਈ ਯਾਦ ਕਰ ਲਈ। ਉਹ ਮੇਰੇ ਮਾਂ ਪਿਓ ਨੇ ਨਾ ਇਹਨਾਂ ਨੂੰ ਇੱਕ ਵਹਿਮ ਹੈ, ਜਿਹੜਾ ਹੀਰਵਾਰ ਅੱਛਾ ਪੜ੍ਹੇ ਉਹ ਫਕੀਰ ਹੋ ਜਾਂਦਾ ਹੈ। ਉਹ ਮੈਨੂੰ ਫਕੀਰ ਹੋਣ ਤੋਂ ਬਚਾਉਣ ਲਈ ਉਹਨਾਂ ਹੀ ਕਿਹੜੇ ਕੋਈ ਛੁੱਟੀ ਮੈਨੂੰ ਨਹੀਂ ਪਰਤ ਕੇ ਲੱਭੀ। ਉਹ ਜਿੰਨੀ ਕੁ ਮੇਰੇ ਅੰਦਰ ਵੜ ਗਈ ਸੀ ਨਾ, ਉਹ ਫਿਰ ਨਹੀਂ ਨਿਕਲੀ ਬਾਹਰ। ਉਹਦੇ ਨਾਲ ਨਾ ਜੀ ਉਹ ਸਾਰਾ ਉਹਨੂੰ ਫਿਰ ਜਦੋਂ ਮੈਂ ਪਰਖਿਆ ਵੇਖਿਆ ਆਪਣੇ ਹਿਸਾਬ ਨਾਲ ਜੂ ਅਕਲ ਥੋੜੀ ਜਿਹੀ ਉਡਾਰ ਹੋਈ। ਹਾਂਜੀ। ਤੇ ਮੈਂ ਵੇਖਿਆ ਵੀ ਵੇਖੋ ਨਾ ਕੋਈ ਵੀ ਕਿੱਸਾਕਾਰੀ ਜਿਹੜਾ ਵੀ ਬੰਦਾ ਕਰਦਾ ਹੈ, ਇਹ ਮੈਂ ਨਹੀਂ ਕਹਿੰਦਾ ਮਤਲਬ ਬਲੇਮ ਨਹੀਂ ਦਿੰਦਾ ਵਾਰਿਸ ਸ਼ਾਹ ਨੂੰ, ਕਿਉਂਕਿ ਵਾਰਿਸ ਸ਼ਾਹ ਦੇ ਵਿੱਚ ਵਾਰਿਸ ਸ਼ਾਹ ਇਕੱਲਾ ਨਹੀਂ, ਬਹੁਤ ਸਾਰੇ ਮੌਲਵੀ ਸਾਹਿਬਾਨ ਨੇ ਉਹਦੇ ਚ ਰਲ ਕੇ ਸੀਰ ਪਾਇਆ ਔਰ ਉਹਨੂੰ ਅਸਲੀ ਤੇ ਵੱਡੀ ਕਰਨ ਵਿੱਚ 2543 ਜੇਲ੍ਹ ਸਨ। ਅਸਲੀ ਹੀਰ ਵਾਰਿਸ ਸ਼ਾਹ ਦੇ ਜਿਹੜੀ ਹੋਪ ਪ੍ਰੈਸ ਨੇ 1865 ਛਾਪੀ ਸੀ, ਲੇਕਿਨ ਉਹਦੀ ਵੀ ਕੋਈ ਗਰੰਟੀ ਨਹੀਂ ਦੇ ਸਕਦਾ ਕਿ ਉਹ ਅਸਲੀ ਸੀ। ਉਹਦੇ ਤੋਂ ਬਾਅਦ 22,000 ਸ਼ੇਰਾਂ ਦੀਆਂ ਵੀ ਹੀਰਾਂ ਲੋਕਾਂ ਨੇ ਛਾਪ ਧਰੀਆਂ, ਉਹਦੇ ਵਿੱਚ ਉਹਨਾਂ ਨੇ ਜੋ ਕੁਝ ਪਾਇਆ ਔਰ ਉਹ ਫਿਰ ਕਈ ਵਾਰੀ ਪੜ੍ਹਦਿਆਂ ਵੀ ਸ਼ਰਮ ਆਉਂਦੀ ਹੈ ਔਰ ਦੱਸਦਿਆਂ ਵੀ ਸ਼ਰਮ ਆਉਂਦੀ ਹੈ, ਵਲਗੈਰਿਟੀ ਇੰਨੀ ਜ਼ਿਆਦਾ। ਤੋ ਉਹ ਸਾਰਾ ਡੀ ਫੇਮ ਤੇ ਬਾਬੇ ਵਾਰਿਸ ਸ਼ਾਹ ਸਾਡੇ ਨੂੰ ਕੀਤਾ ਗਿਆ ਹੈ ਜੀ। ਡੀ ਫੇਮ ਦਾ ਮਤਲਬ ਹੁੰਦਾ ਬਦਨਾਮੀ ਕਰਨਾ, ਫੇਮ ਦੇਣਾ, ਮਸ਼ਹੂਰੀ ਕਰਨਾ, ਡੀ ਫੇਮ ਬਦਨਾਮ। ਵਿੱਚ ਜ਼ਿਆਦਾ ਸ਼ੇਰ ਉਲਟੇ ਸਿੱਧੇ ਪਾ ਕੇ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਵਾਰਿਸ ਸ਼ਾਹ ਦੇ ਵਿੱਚ ਇੰਨਾ ਕੁ ਕਲਾਮ, ਇੰਨਾ ਕੁ ਰਲਾ, ਔਰ ਉਹ ਸ਼ੇਰ ਇੱਥੇ ਆ ਧੀਆਂ ਭੈਣਾਂ ਬੈਠੀਆਂ ਨਹੀਂ ਸੁਣਾ ਨਹੀਂ ਸਕਦੇ ਹੈ ਜੀ। ਤੇ ਉਹ ਸਾਰਾ ਜਿਹੜਾ ਧੀਆਂ ਭੈਣਾਂ ਨੂੰ ਸੁਣਿਆ ਅੱਛਾ ਉਹ ਵਾਰਿਸ ਸ਼ਾਹ ਦੇ ਖਾਤੇ ਪਾਇਆ ਨਾ ਲੋਕਾਂ ਨੇ, ਉਹ ਬਦਨਾਮੀ ਹੋਈ ਨਾ ਸਾਡੇ ਬਾਬੇ ਦੀ। ਉਹ ਬਾਬਾ ਜਿਹੜਾ ਬੜਾ ਹੀ ਸੂਫੀ ਸਾਧ ਦਰਵੇਸ਼ ਬੰਦਾ ਸੀ, ਇੱਕ ਆਦਮੀ ਸੀ। ਅੱਛਾ ਜੀ, ਹੁਣ ਅਸੀਂ ਪ੍ਰੋਗਰਾਮ ਦੀ ਮੈਨੂੰ ਉਸ ਇਸਨਾਦ ਦੇ ਇੱਕ ਥੀਸਿਸ ਮਿਲ ਗਿਆ ਪੀਐਚ ਦਾ ਤਾਲਿਬ ਹੁਸੈਨ ਬੁਖਾਰੀ ਸਾਹਿਬ ਦਾ। ਹਾਂਜੀ। ਔਰ ਉਹ ਤਕਰੀਬਨ 1000 ਸਫ਼ੇ ਦਾ ਥੀਸਿਸ ਹੈ। ਮੇਰਾ ਜ਼ਾਤੀ ਖਿਆਲ ਸੀ, ਮੈਂ ਉਹਨੂੰ ਪੜ੍ਹਿਆ ਤੇ ਮੈਂ ਉਹਨੂੰ ਤਨਕੀਦ ਦੀ ਨਜ਼ਰ ਨਾਲ ਪੜ੍ਹਿਆ ਤੇ ਯਕੀਨ ਕਰੋ ਕਿ ਉਹਦੀ ਖੋਜ ਵੇਖ ਕੇ ਕੰਨਾਂ 'ਚੋਂ ਧੂੰ ਨਿਕਲਦਾ। ਫਿਰ ਮੈਂ ਗਿਆ ਔਰ ਉਹਦੇ 'ਚ ਉਹਨੇ ਜਿਹੜਾ ਦੱਸਿਆ ਕਿ ਹੀਰ ਜਿਹੜੀ ਇਹ ਨਿੱਕੇ ਹੁੰਦਿਆਂ ਰਾਂਝੇ ਦੇ ਨਾਲ ਨਿਕਾਈ ਹੋਈ ਸੀ ਔਰ ਇਹਨਾਂ ਫੈਮਲੀਆਂ ਦੇ ਆਪਸ ਵਿੱਚ ਰਿਸ਼ਤੇ ਇਹ ਤਲਕ ਸਨ ਔਰ ਇਹ ਦੋਵੇਂ ਫੈਮਲੀਆਂ ਕੁਰਸੀ ਨਸ਼ੀਨ ਸਨ। ਬਹਿਲੋਲ ਲੋਧੀ ਜਿਹੜਾ ਉਸ ਵੇਲੇ ਦਾ ਗਵਰਨਰ ਪੰਜਾਬ ਸੀ ਉਹਦੀਆਂ, ਔਰ ਕੁਰਸੀ ਨਸ਼ੀਨ ਦੀ ਇੱਕ ਸੀਟ ਹੁੰਦੀ ਸੀ ਜਿਹਨੂੰ ਗਵਰਨਰ ਦੇ ਦਰਬਾਰੇ ਕੁਰਸੀ ਲੱਭਦੀ ਸੀ। ਇਹਨਾਂ ਦਾ ਆਪਸ ਵਿੱਚ ਤਲਕ, ਇਹਨਾਂ ਰਿਸ਼ਤਾ ਪੁੱਛਿਆ, ਛੋਟੀ ਉਮਰੇ ਬਾਲ ਤੇ ਬਾਲਾਂ ਦੇ ਨਿਕਾਹ ਕਰ ਛੱਡਦੇ ਸਨ।